113 114 115 116 117 118 119 120। ਓ ਯਾਰ ਆ ਦੋ ਜੱਗ ਵੀ ਘੱਟ ਆ, 4 ਜੱਗ ਗਏ ਸੀਗੇ, ਆ 2 ਪਏ ਆ। ਹੱਥ ਸਿੱਟੋ। ਚਮਚੇ ਵੀ 30 ਘੱਟ ਆ। ਹੈ ਚਮਚੇ ਵੀ 30 ਘੱਟ ਆ। ਇਹ ਮਤਲਬ 150 ਚਮਚੀ ਗਈ ਸੀ, ਕਿੰਨੀ ਆਏ? 120 ਚਮਚੀਆਂ ਆ ਵਾ। ਆ ਦੇਖੋ, ਇਹਦੇ ਵਿੱਚੋਂ ਗਲਾਸ ਵੀ 3 ਘੱਟ ਵਾ। ਇਹ ਗਲਾਸ ਵੀ ਘੱਟ ਆ, ਗਲਾਸ ਵੀ 4 ਘੱਟ। ਐ ਲੈ, ਇਹ ਗਲਾਸ ਵੀ ਉਹ ਨੇ ਜਿਹੜੇ ਪਿਛਲੇ ਸਾਲ ਡੱਬਾ ਖੋਲਿਆ ਸੀ। ਓਏ ਆ ਦੂਜੀ ਵਾਰੀ ਗਏ ਆ। ਇਹ ਲੱਗਦਾ ਤੂੰ ਆਪਣੀ ਦੁਕਾਨ ਪਾਉਣੀ ਹੈ, ਜਿੰਨੇ ਭਾਂਡੇ ਘੱਟ ਲਿਆਉਣਾ ਤੂੰ। ਉਸਤਾਦ ਜੀ ਮੈਂ ਆਪਣੀ ਦੁਕਾਨ ਕਾਤੋਂ ਪਾਉਣੀ ਆ? ਤੁਹਾਡੇ ਮਰਨ ਤੋਂ ਬਾਅਦ ਮੈਂ ਹੀ ਸਾਹਮਣਾ ਸਾਰਾ। ਮੇਰੇ ਮਰਨ ਤੋਂ ਕਿ ਮੈਂ ਫੋੜੇ ਨਿਕਲੇ, ਮੈਨੂੰ ਕਿਹਾ ਮਤਲਬ ਵਗਣੇ ਤੇ ਮੈਂ ਮਰ ਜਾਣਾ ਹੈ। ਉਹ ਜਿੰਨੀ ਵਾਰੀ ਤੈਨੂੰ ਭੇਜਿਆ ਕੁਛ ਨਾ ਕੁਛ ਘੱਟ ਹੀ ਹੋਇਆ। ਆ ਪਿਛਲੀ ਵਾਰੀ ਟੈਂਟਾਂ ਦੇ ਕਿੱਲੇ ਘੱਟ ਸੀਗੇ, 12 ਕਿੱਲੇ ਘੱਟ ਸੀ ਲੋਹੇ ਦੇ। 1 ਕਿੱਲਾ 600 ਰੁਪਏ ਦਾ ਸੀ। ਥੋੜਾ ਜਿਹਾ ਉੱਥੇ ਮੇਰੇ ਫੈਨ ਟੱਕਰ ਗਿਆ ਸੀ, ਮੈਂ ਵਿਆਹ 'ਚ ਮਸਰੂਫ ਹੋ ਗਿਆ। ਮੁੰਡੇ ਵੇਟਰ ਸੀ, ਉਹਨਾਂ ਨੇ ਗਿਣਿਆ ਹੀ ਨਹੀਂ ਹੈਗਾ ਸਮਾਨ। ਤੂੰ ਉੱਥੇ ਹਰ ਕਿਸੇ ਦਾ ਵਾਕਫ ਹੁੰਦਾ, ਕੋਈ ਨਾ ਕੋਈ ਤੈਨੂੰ ਜਾਣਦਾ ਹੀ ਹੁੰਦਾ ਉੱਥੇ ਹੈ। ਤੂੰ ਉਹਨਾਂ ਦੇ ਧਿਆਨੇ ਲੱਗ ਜਾਂਦਾ, ਮੁੰਡੇ ਪਿੱਛੇ ਬਰਤਨ ਪੈਕ ਕਰਦੇ ਆ, ਸਾਰੇ ਉੱਥੇ ਛੱਡ ਆਉਂਦੇ। ਇਹ ਵੇਲਾ ਦੁਕਾਨ ਵਿਹਲੀ ਹੋ ਗਈ, ਇੰਨਾ ਬਰਤਨ ਸੀ ਮੇਰੇ ਕੋਲ। ਆ ਟੱਪ 16 ਸੀ, 8 ਰਹਿ ਗਏ ਆ। ਡੋਂਗੇ ਵੀ 6 ਘੱਟ ਵਾ। ਇਹ ਮੈਨੂੰ ਨਹੀਂ ਲੱਗਦਾ ਹੈਗਾ ਕਿ ਆਪਣੀ ਇਹ ਦੁਕਾਨਦਾਰੀ ਕੋ ਮਹੀਨਾ ਹੋਰ ਚੱਲੂਗੀ। ਆ 1-2 ਵਿਆਹਾਂ ਤੇ ਬਰਤਨ ਗਏ ਨਾ, ਦੁਕਾਨ ਵਿਹਲੀ ਹੋ ਜਾਣੀ ਤੇ ਗੇਮਾਂ ਰੱਖ ਲਵੀਂ ਫਿਰ। ਪਾਗਲ ਜਿਹਾ ਨਾ ਹੋਵੇ ਤਾਂ। ਉਧਰ ਦਫ਼ਤਰ ਚਲੋ, ਮੈਂ ਸਮਾਨ ਗਿਣ ਕੇ ਨਾ ਆਪਣੀ ਨਿਗਰਾਨੀ 'ਚ ਫੇਰ ਨਾ ਤੁਹਾਡੇ ਸਾਹਮਣੇ ਗਿਣ ਨਹੀਂ ਹੁੰਦਾ ਸਮਾਨ ਸਹੀ। ਉਹ ਮੇਰੇ ਸਾਹਮਣੇ ਕਿਉਂ ਨਹੀਂ ਗਿਣ ਹੁੰਦਾ? ਇਹ ਤੈਨੂੰ ਡਰ ਵਾ ਮੇਰਾ ਕਿਤੇ? ਨਹੀਂ ਡਰ ਨਹੀਂ, ਮੈਨੂੰ ਸ਼ੱਕ ਵਾ ਤੁਸੀਂ ਵੀ ਚੀਜ਼ਾਂ ਸਾਈਡਾਂ ਤੇ ਲਾਉਨੇ ਆ। ਉਹ ਮੈਂ ਮਾਲਕ ਹੋ ਕੇ ਮੈਂ ਕਿਹੜੀ ਗੱਲੋਂ ਸਾਈਡਾਂ ਤੇ ਲਾਉਣੀਆਂ? ਇਮਲੀ ਕੀ ਹੋ ਗਿਆ ਤੈਨੂੰ? ਕਿਉਂ ਤੇਰੀ ਮੱਤ ਵੱਜੀ ਹੁੰਦੀ ਹੈ? ਅੱਛਾ ਮੈਨੂੰ ਇਹ ਦੱਸ, ਉਹ ਜਿਹੜੇ ਸਟੀਲ ਦੇ ਗਲਾਸਾਂ ਦੇ 2 ਡੱਬੇ ਨਵੇਂ ਲਿਆ ਕੇ ਰੱਖੇ ਸੀ, ਉਹ ਦੋਨੇ ਡੱਬੇ ਹੈ ਨਹੀਂ, ਕਿੱਥੇ ਆ? ਉਹ ਦੋਵੇਂ ਡੱਬੇ ਤੁਹਾਡੀ ਬੇਗਮ ਲੈ ਗਈ ਸੀ, ਕਹਿੰਦੀ ਮੈਨੂੰ ਪਸੰਦ ਹੈ, ਮੈਂ ਘਰ ਰੱਖਣੇ ਆ। ਇੱਕ ਤਾਂ ਮੈਂ ਬੇਗਮ ਨੂੰ ਕਿਹਾ ਵਾ ਕਿ ਜਿਹੜਾ ਟੈਂਟ ਦਾ ਸਮਾਨ ਹੁੰਦਾ ਘਰ ਸ਼ੋਕੇਸ 'ਚ ਨਾ ਲਾਇਆ ਕਰ, ਬੁਰਾ ਲੱਗਦਾ ਸੀ ਤੇ ਪੂਰਾ ਸੈੱਟ ਖਰਾਬ ਹੋ ਜਾਂਦਾ ਸਾਡਾ ਜੀ ਮੈਂ ਘਰ ਗਿਆ, ਐਡਾ ਸੋਹਣਾ ਲੱਗਣ ਡਿਆ ਸੀ ਸ਼ੋਕੇਸ ਦੇ ਵਿੱਚ। ਮੈਂ ਆਪ 2 ਗਲਾਸ ਪਾਣੀ ਦੇ ਪੀ ਕੇ ਆਇਆ ਵਾਂ। ਓਏ ਉਹ ਜਿਹੜੇ ਉੱਥੇ ਬਰਤਨ ਹੋਰ ਹੁੰਦੇ, ਇੱਥੇ ਤੇ ਹੋਰ ਹੁੰਦੇ ਬਰਤਨ। ਉਹ ਸਾਦੇ ਗਲਾਸ ਆ, ਘਰ ਫੁੱਲਾਂ ਵਾਲੇ ਲੱਗੇ ਹੋ ਵਿੱਚ, ਸਾਦੇ ਕਿੱਡੇ ਬੁਰੇ ਤੇਰੇ ਤਰ੍ਹਾਂ ਲੱਗਦੇ ਹੋਣੇ ਆ। ਸਾਜੀ ਫੁੱਲਾਂ ਵਾਲੇ ਵੀ ਚੰਗੇ ਲੱਗਦੇ ਵੀ। ਨਾਲੇ ਆਪਣਾ ਸਾਈਕਲ ਬਾਹਰ ਖੜਾ ਕਰਿਆ ਕਰ, ਇਹ ਐਡੀ ਪਜਾਰੋ ਨਹੀਂ ਅੰਦਰ ਹੀ ਬਾਹਰ ਦਿੰਦਾ ਤੂੰ ਇਹਨੂੰ। ਬੈਨੁਲ ਕਵਾਮੀ ਤਾਲਾ ਲਾਇਆ ਇਹਨੂੰ, ਇਹ ਗੈਪ ਨਹੀਂ ਹੋ ਸਕਦਾ। ਇਹ ਤੁਹਾਡੀ ਦੁਕਾਨ ਦੇ ਵਿੱਚ ਹੀਰੋ ਵਾ, ਹੀਰੋ। ਹਰ ਤਰ੍ਹਾਂ ਦਾ ਸਮਾਨ ਸਾਂਭਦਾ ਵਾ ਇੱਥੇ। ਇਹ ਇੱਥੋਂ ਬਾਹਰ ਕੱਢ, ਇੱਥੇ ਕਿੰਨੇ ਬਰਤਨ ਲੱਗ ਜਾਣੇ ਆ? ਇਹ ਬਰਤਨ ਬਾਹਰ ਹੋ ਜਾਣੇ, ਸਾਈਕਲ ਨਹੀਂ ਬਾਹਰ ਹੋਣਾ। ਸਾਈਕਲ ਬਦਤਮੀਜ਼ੀ ਨਾ ਕਰਿਆ ਕਰ, ਕਿਤੇ ਮੈਨੂੰ ਸ਼ਕੂਰੇ ਨੇ ਸਿਫਾਰਿਸ਼ ਨਾ ਕੀਤੀ ਹੋਵੇ, ਤੈਨੂੰ ਰੱਖਾ ਨਾ ਮੈਂ ਕਿਤੇ। ਤੇ ਮੇਰਾ ਸਾਈਕਲ ਚੁੱਕੇਗਾ ਕੌਣ ਜ਼ਿੰਮੇਦਾਰ ਆ? ਉਹ ਕਿੱਥੋਂ ਚੁੱਕਿਆ ਜਾਣਾ? ਕਿਤੇ ਤੂੰ ਚੁੱਕਿਆ ਜਾਵੇਂ, ਸਾਈਕਲ ਨਹੀਂ ਤੇਰਾ ਚੁੱਕਿਆ ਜਾਣਾ। ਨਾਲੇ ਮੇਰੀ ਇੱਕ ਗੱਲ ਹੋਰ ਸੁਣੋ, ਆ ਸਾਈਕਲ ਮੈਂ ਉਧਰਲੇ ਦਫ਼ਤਰ ਖੜਾ ਕਰਨ ਲੱਗਾ ਵਾਂ। ਉਹ ਗੱਲ ਇਹ ਆ ਭਾਈ, ਉੱਥੇ ਦਫ਼ਤਰ ਦੇ ਵਿੱਚ ਸੋਫੇ ਲੱਗੇ ਆ। ਉਹ ਤੇ ਉਸਤਾਦ ਜੀ, ਉੱਥੇ ਜੇ ਸਾਈਕਲ ਲੱਗ ਜਾਓ ਤੇ ਬੰਬ ਡਿੱਗ ਪੈਣਾ ਵਾ। ਨਾਲੇ ਤੁਸੀਂ ਇਹ ਦੇਖੋ, ਤੇ ਸਾਈਕਲ ਲੱਗਾ ਹੋਊਗਾ, ਇੱਕ ਅੱਗੇ ਬਹਿ ਜਾਊਗਾ, ਕਾਠੀ ਤੇ ਬਹਿ ਜਾਊਗਾ, ਪਿੱਛੇ ਬਹਿ ਜਾਊਗਾ। ਸੋਹਣਾ ਤੁਸੀਂ ਗੱਲਬਾਤ ਕਰਿਓ, ਨਾਲੇ ਉਸੇ ਕਹੀਓ ਆ ਜਾ, ਨਹੀਂ ਬਹਿ ਜਾ ਸਾਈਕਲ ਤੇ ਆ ਜਾ। ਓਏ ਬਕਵਾਸ ਬੰਦ ਕਰ ਤੇ ਬਰਤਨ ਪੂਰੇ ਕਰ, ਸਮਝ ਆ ਗਈ ਨਾ? ਆ ਪਾਣੀ ਵਾਲੀਆਂ ਟੈਂਕੀਆਂ ਵੀ ਪੂਰੀਆਂ ਕਰ। ਮਹਾਰਾਜ ਮੇਰਾ ਸਾਈਕਲ ਗਾਇਬ ਹੋ ਗਿਆ, ਮੈਂ ਦੁਕਾਨ ਢਾ ਦੇਣੀ ਆ। ਇਹਦਾ ਗਲਾਸ ਕਿੱਥੇ ਆ? ਤੈਨੂੰ ਕਿੰਨੀ ਵਾਰੀ ਆਖਿਆ ਆ ਵੇ। ਓਏ ਇਹਨਾਂ ਨੂੰ ਤੇ ਪਰੇ ਕਰ ਦੇ, ਇਹਨਾਂ ਨੂੰ ਤੇ ਪਰੇ ਕਰ ਦੇ। ਤੈਨੂੰ ਕਿੰਨੀ ਵਾਰੀ ਆਖਿਆ ਸਟੀਲ ਦਾ ਗਲਾਸ ਰੱਖਿਆ ਕਰ। ਉਹ ਸ਼ੀਸ਼ੇ ਦਾ ਰੱਖਦਾ, ਕੋਈ ਨਾ ਕੋਈ ਚੁੱਕ ਕੇ ਲੈ ਜਾਂਦਾ। ਸਾਜੇ ਏਡੀਆਂ ਅੱਖਾਂ ਵਾ ਟੀਰੇ ਆ ਤੁਸੀਂ, ਉਹ ਦੇਖੋ। ਇਹ ਗਲਾ ਇਹ ਹੁਣ ਮਾਲਕ ਪੀਣਗੇ, ਆਉਣ ਜਾਣ ਵਾਲਾ ਪੀਊਗਾ, ਲੰਘ ਪਾਉਣਗੇ ਸਾਡੇ ਤੇ। ਅਗਲੇ ਅੱਗੇ ਘਟ ਪਈ ਆ, ਅਗਲੇ ਕਹਿਣਗੇ ਗਲਾਸ ਵੀ ਨਹੀਂ ਧੋ ਕੇ ਰੱਖ ਸਕਦੇ। ਉਹੋ ਜੇ ਉਹਦੇ ਵਿੱਚ ਮੈਂ ਪੀ ਸਕਦੇ, ਤੁਸੀਂ ਵੀ ਪੀ ਸਕਦੇ ਆ। ਓਏ ਮੈਂ ਤੈਨੂੰ ਕਦੋਂ ਕਹਿਣਾ ਤੂੰ ਖਰਾਬ ਗਲਾਸ 'ਚ ਪਾਣੀ ਪੀ? ਕਿਉਂ ਤੇਰੀ ਮੱਤ ਵੱਜੀ ਆ? ਮੈਂ ਕਾਹਤੋਂ ਸ਼ੀਸ਼ੇ ਵਾਲੇ ਗਲਾਸ ਲਾਵਾਂ ਇੱਥੇ ਬਾਹਰ? ਸ਼ੀਸ਼ੇ ਵਾਲਾ ਜੱਜਦਾ ਤੇਰੇ ਹੱਥ, ਸੋਹਣਾ ਲੱਗਣਾ ਤੇਰੇ ਹੱਥ ਸ਼ੀਸ਼ੇ ਦਾ। ਕਾਹਤੋਂ ਬਲੱਡ ਫਾਈ ਕਰੀ ਜਾਣਾ, ਪਾਗਲ ਤਾਂ ਨਹੀਂ ਉਹ ਭਾਈ ਬਰਤਨ ਖਰਾਬ ਹੁੰਦੇ, 50,000 ਦਾ ਨੁਕਸਾਨ ਹੋ ਗਿਆ। 30 ਤਾਂ ਚਮਚੀਆਂ ਨਹੀਂ ਰਲਣ ਦਈਆਂ, 50 ਰੁਪਏ ਦੀ ਚਮਚੀ ਆ, ਲਾ ਕਿੰਨੇ ਦੀ ਬਣ ਗਈ? ਇੰਨਾ ਨਾ ਬੋਲੋ, ਲੋਕੀ ਦੇਖਣ ਦਾ ਕਹਿੰਦੇ ਲੋਕੀ ਦੇਖਣ ਦੇ। ਮੈਂ ਤੈਨੂੰ ਇੱਥੇ ਕੰਨ ਫੜਾ ਦੇਣੇ, ਉਹਨਾਂ ਨੇ ਕਹਿਣਾ ਖੋਤਾ ਬੰਨਿਆ ਦੁਕਾਨ ਅੱਗੇ। ਸਮਝ ਆਈ ਨਾ? ਇਹ ਬਰਤਨਾਂ ਦੀ ਦੁਕਾਨ ਆ ਕਿ ਲੂਣ ਦੀ ਦੁਕਾਨ ਆ? ਖੋਤਾ ਬੰਨਿਆ ਤੁਸੀਂ। ਬਰਤਨ ਚੈੱਕ ਕਰ ਬਰਤਨ। ਆ ਪਲੇਟਾਂ ਨੂੰ ਵੇਖ ਕਿੰਨੀਆਂ ਵਾ। ਪਾਗਲ ਜਿਹਾ ਨਾ ਹੋਵੇ ਤਾਂ ਦਿਮਾਗ ਖਰਾਬ ਕਰ ਦਿੱਤਾ ਫੜ ਗਏ ਨੇ, ਬੇੜਾ ਗਰਕ ਕਰ ਦਿੱਤਾ ਫੜ ਕੇ ਕੰਮ ਦਾ ਇਸ ਬੰਦੇ ਨੇ। ਕੋਈ ਕੰਮ ਇਹਦੇ ਕੋਲੋਂ ਚੱਜਦਾ ਨਹੀਂ ਹੁੰਦਾ ਹੈਗਾ। ਐ ਲੈ ਇਹਨੂੰ ਰੱਖਿਆ ਧੋਣ ਵਾਲੇ ਨੂੰ ਇੱਥੇ। ਆਰਡਰ ਕਈ ਵਾਰੀ ਕਿਹਾ ਲੈ ਆ ਗੱਤਾ ਵੇਚ ਦਵਾਂ ਸਾਜੂ ਦਾ, ਆਪਾਂ ਰੱਖ ਲਿਆ ਖਾਲੀ ਆ ਗੱਤਾ। ਓਏ ਹੋਏ ਓਏ, ਜਿਹੜੇ ਬਰਤਨ ਨਹੀਂ ਜਾਂਦੇ ਹੈਗੇ ਫਾਲਤੂ ਆ, ਉਹ ਡੱਬਿਆਂ 'ਚ ਰੱਖਿਆ ਕਰ। ਵੇਚਣਾ ਕਿਉਂ ਇਹਨੂੰ? ਆਪਣੇ ਫਾਲਤੂ ਰਹਿੰਦੇ ਕੋਈ, ਅੱਧੇ ਟੁੱਟ ਜਾਂਦੇ, ਅੱਧੇ ਗਵਾਚ ਜਾਂਦੇ ਆ। ਆ ਗੱਤਾ ਮੈਂ ਵੇਚਣ ਲੱਗਾ ਵਾ, 50 ਰੁਪਏ ਕਿਲੋ ਵਿਕਣ ਡਿਆ ਵਾ। ਇਹ ਜਿੰਨਾ ਗੱਤਾ ਬਣੇਗਾ ਤੂੰ ਮੈਨੂੰ ਦੱਸਣਾ ਕਿ ਭਾਜੀ ਇੰਨੇ ਪੈਸੇ ਉਹ ਗੱਤੇ ਤੇ ਲਿਖਣੇ ਆ। ਲੈਦਾ ਉਹ ਮੈਂ ਤੇਰੇ ਹਿਸਾਬ ਦੇ ਵਿੱਚ ਕੱਟਣੇ ਆ। ਚੱਲ ਲੈ ਦੱਸਣਾ, ਤੂੰ ਉਸਤਾਦ ਆ, ਮੇਰੀ ਅੰਮੀ ਆ।
ਬਕਵਾਸ ਬਹੁਤ ਆਉਂਦੀ ਤੈਨੂੰ, ਬੜੀ ਬਕਵਾਸ ਆਉਂਦੀ ਤੈਨੂੰ। ਬੇੜਾ ਗਰਕ ਹੋ ਜਵੇ। ਇਹਨਾਂ ਨੂੰ ਕਈ ਵਾਰੀ ਕਿਹਾ ਆਰਡਰ ਲਿਖ ਦਿਆ ਕਰੋ, ਸਹੀ ਤਰ੍ਹਾਂ ਆਰਡਰ ਲਿਖਿਆ ਕਰੋ। ਐ ਲਓ, ਇਹ 23 ਤਰੀਕ ਆ ਤੇ 33 ਲਿਖੀ ਆ। अस्सलाम वालेकुम भाईजान। ਵਾਲੇकुम ਸਲਾਮ ਯਾਰ। भाईजान की गल कादी को परेशानी एडे गुस्से च फिरन है? ਉਹ ਜਨਾਬ, ਉਹ ਅਸਲ ਦੇ ਵਿੱਚ ਮੁਲਾਜ਼ਮਾਂ ਨੇ ਪਰੇਸ਼ਾਨ ਕੀਤਾ ਨਾ ਜਨਾਬ। ਉਹ ਜ਼ਰਾ ਦੇਖ ਰਿਹਾ ਸੀ ਮੈਂ, ਉਹ 23 ਤਰੀਕ ਹੁੰਦੀ ਤੇ 33 ਲਿਖੀ ਹੈ। ਵੇਖੋ ਨਾ ਪੜ੍ਹ ਵੀ ਮੁਲਾਜ਼ਮ ਨਾ ਉਹ ਹੋਵੇ। ਗਲਤੀ ਹੋ ਜਾਂਦੀ ਹੈ ਲੇਕਿਨ ਤੁਸੀਂ ਰਜਿਸਟਰ ਦੇਖੀ ਜਾ ਰਹੇ ਹੋ। ਗਲਤੀ 10 ਤਰੀਕ ਦੀ ਗਲਤੀ, ਇਕੱਠੇ ਹੀ 10 ਦਿਨਾਂ ਦਾ ਫਰਕ ਪਾ ਹੈ। 23 ਚ 10 ਹੋਰ ਪਾ ਕੇ 33 ਕਰਤੇ। ਇੱਕ ਅੱਧੇ ਦਿਨ ਦੀ ਹੁੰਦੀ ਹੈ ਭਾਈ। ਤੇ 33 17 ਹੋਰ ਰੁਪਏ ਇਕੱਠੇ 50 ਹੋ ਜਾਣੇ ਭਾਜੀ। ਭਾਜੀ ਨਹੀਂ ਉਂਦਰਾ ਨਹੀਂ ਲਿਖਣ ਦੇ, ਅਸੀਂ ਉਹ ਤਰੀਕ ਲਿਖਣ ਦੇ। ਤਰੀਕ ਜਿੱਦਾਂ ਸ਼ਾਦੀ ਆ। ਅੱਛਾ ਅਗਲੀ ਗੱਲ ਕਿ ਤੁਸੀਂ ਕੰਮ ਵੱਲ ਧਿਆਨ ਦੇਣਾ, ਗਾਹ ਗੱਲ ਵੀ ਧਿਆਨ ਦੇਈਦਾ। ਤੁਸੀਂ ਤਾਂ ਐਡਾ ਮਾੜਾ ਦਬਕਾ ਮਾਰਿਆ, ਮੇਰੇ ਤਾਂ ਤੁਹਾਡੇ ਤੋਂ ਰੂਹ ਖੱਟਾ ਹੋ ਗਿਆ। ਉਹ ਨਹੀਂ ਸੌਰੀ ਭਾਈ ਨੂੰ ਅਸਲ ਦੇ ਵਿੱਚ ਨਾ ਸਵੇਰ ਦੇ ਬਰਤਨ ਗਿਣਨੇ, ਜਿਹੜੇ ਡੱਬੇ ਨੂੰ ਹੱਥ ਲਾਉਂਦੇ ਉਹਦੇ 'ਚ ਬਰਤਨ ਘੱਟ ਹੁੰਦੇ ਆ ਭਾਜੀ। ਮੁੰਡੇ ਬੜੇ ਬੇਗੌਰੇ ਜਿਹੇ ਮੁੰਡੇ। ਤੇ ਤੁਸੀਂ ਡੱਬੇ ਨੂੰ ਨਾ ਹੱਥ ਲਾਓ ਭਾਜੀ। ਤੇ ਫਿਰ ਮਤਲਬ ਕਿ ਜਾਦੂ ਨਾ ਗਿਣਨੀਆਂ ਚਮਚੀਆਂ ਅੰਦਰ। ਕੋਈ ਛੋਟਾ ਚਿਮਟਾ ਹੈ ਨਹੀਂ ਤੁਹਾਡੇ ਕੋਲ? ਤੇ ਤੁਸੀਂ ਕਿੱਧਰ ਆਏ? ਮੈਂ ਭਾਜੀ ਤੁਹਾਡੇ ਵਾਲੀ ਆਇਆ। ਹਾਂਜੀ ਬਿਸਮਿਲ੍ਲਾ ਹੁਕਮ। ਬਸ ਕੋ ਸਮਾਨ ਚਾਹੀਦਾ ਸੀ ਭਾਜੀ। ਹਾਂਜੀ ਹਾਂਜੀ ਹੁਕਮ। ਭਾਜੀ ਸਮਾਨ ਆਪਣੇ ਕੋਲ ਕਿਸ ਤਰ੍ਹਾਂ ਦਾ ਹੁੰਦਾ ਹੈ? ਭਾਈ ਨੇ ਹਰ ਕਿਸਮ ਦਾ ਸਮਾਨ ਹੁੰਦਾ। ਸਭ ਪਾਣੀ ਵਾਲੇ ਟੱਪ ਹੁੰਦੇ ਆ, ਵੱਡੀ ਟਰੇ, ਛੋਟਾ ਡੋਂਗਾ, ਵੱਡੀ ਪਲੇਟ, ਛੋਟੀ ਪਲੇਟ, ਚਮਚੀਆਂ। ਯਾਨੀ ਕਿ ਸਾਰੀਆਂ ਚੀਜ਼ਾਂ ਹਾਂਜੀ, ਤੇ ਹਾਂਜੀ, ਸਾਫ ਉਹ ਸੁਥਰੇ ਨਵੀਂ ਚੀਜ਼ ਰੱਖੀ ਹੈ। ਬਿਹਤਰੀਨ ਭਾਈ ਨੇ, ਬਿਹਤਰੀਨ। ਸਾਡੇ ਤੇ ਬਰਤਨ ਹੀ ਮੇਰਾ ਖਿਆਲ ਮਸਾਂ 1-2 ਆ। ਤੀਸਰੀ ਆ ਜੀ ਤੁਸੀਂ ਆਏ ਜੇ ਭਾਈ। ਕੋਈ ਲਿਜਾਂਦਾ ਨਹੀਂ ਤੁਹਾਡੇ ਕੋਲ? ਨਹੀਂ ਉਹ ਦੂਜਾ ਸਮਾਨ ਆ ਨਾ, ਉਹ ਭੇਜੀਦਾ ਹੈ। ਜਿਹੜੇ ਬਰਤਨ ਹੈ ਇਹ ਤੀਸਰੀ ਵਾਰੀ ਜਾਣੇ ਆ। ਯਾਨੀ ਕਿ ਸਾਫ ਸੁਥਰਾ ਹੋਵੇ। ਹਾਂਜੀ, ਯਾਰ ਅਲਾਮਾ ਕੋਈ ਨਾ ਆਵੇ ਬਰਤਨਾਂ ਦਾ। ਭਾਜੀ ਲਾਮਾ ਹੈ ਹੀ ਨਹੀਂ ਸਾਡੇ ਕੋਲ। ਉਹ ਤੇ ਲੱਭ ਕੇ ਕਈ ਟੈਂਟਾਂ ਵਾਲੇ ਭੇਜ ਜੀ ਸਾਡੇ ਕੋਲ ਦਿੰਦੇ ਕਿ ਉਹਨਾਂ ਕੋਲ ਅੱਛੀ ਵੈਰਾਈਟੀ ਪਈ। ਮਾਸ਼ਾਅੱਲਾ। ਹਾਂਜੀ, ਵੈਰੀ ਗੁੱਡ। ਯਾਨੀ ਸਮਾਨ ਤੁਹਾਡਾ ਅੱਛਾ ਹੈ। ਹਾਂਜੀ ਹਾਂਜੀ। ਸਾਜੀਆ ਕੋ ਗੱਲ ਵਾ ਭਲਾ ਕਰਨ ਵਾਲੀ ਆ। ਦੇਖੋ ਸਾਰੇ ਟੱਪ ਨੂੰ ਚਿਪ ਪਾਏ ਹੋਏ ਆ ਉੱਤੋਂ ਵਿੱਚ। ਮੈਨੂੰ ਲੱਗਦਾ ਕਿਸੇ ਨੇ ਪਤਾ ਨਹੀਂ ਕੱਟੇ ਨੂੰ ਪੱਟੇ ਪਾਏ ਸੀ ਇਸ ਟੱਪ 'ਚ। ਆ ਹਾਲ ਵਾ ਟੱਪ ਦਾ ਕਰਨ ਵਾਲਾ। ਮੈਂ ਖਿੱਚ ਗਿਆ ਮੈਂ ਸਮਾਨ ਧੋ ਕੇ। ਅੱਛਾ ਕੋਈ ਗੱਲ ਨਹੀਂ, ਉੱਥੇ ਰੱਖ ਇਹਨਾਂ ਨੂੰ। ਪੂਰੇ ਦੇ ਆ ਨਾ ਟੱਪ ਆਪਣੇ? ਨਹੀਂ ਇਹਦੇ ਵਿੱਚ ਵੀ ਇੱਕ ਟੱਪ ਘੱਟ ਵਾ। ਇੱਕ ਮਿੰਟ ਹੈ ਨਹੀਂ ਯਾਰ, ਇਹਦੇ 'ਚ ਕੱਟੇ ਨੂੰ ਪੱਠੇ ਪਾਏ ਸੀ? ਭਾਜੀ ਕੋ ਬੇਵਕੂਫ ਜਿਹਾ ਸਾਡੇ ਵਰਗੇ ਬੰਦੇ ਲੈ ਗਏ ਸਾਡੇ ਕੋਲ ਸਮਾਨ। ਕੀ ਬਦਤਮੀਜ਼ੀ ਕਰ ਰਹੇ ਇਹਨਾਂ ਵਰਗੇ। ਕੀ ਇਹ ਬੜਾ ਮੁਅੱਜ਼ਜ਼ ਆਦਮੀ ਆ ਯਾਰ। ਕਸਟਮਰ ਆਏ। ਹਾਂ ਚਲੋ। ਬਹੁਤ ਚੱਲ ਅੱਛਾ। ਹੋਰ ਮੈਂ ਡਾਕ ਦੇਣਾ ਹੈ। ਅੱਛਾ ਇਮਲੀ ਗੱਲ ਸੁਣ 2 ਮਿੰਟ। ਚਾय ਪੀਓਗੇ? ਉਹ ਭਾਜੀ ਕੀ ਹੋ ਗਿਆ ਤੁਹਾਨੂੰ? ਖਾਣੇ ਦਾ ਟਾਈਮ ਆ, ਚਾਹੇ ਪੁੱਛਣ ਉਹ ਨਹੀਂ ਬ੍ਰਦਰ, ਮੈਂ ਖਾਣਾ ਛਾਣਾ ਖਾ ਕੇ ਆਇਆ। ਤੁਸੀਂ ਰਿਲੈਕਸ ਹੋਵੋ। ਸਿਰਫ ਇਹ ਪਲੀਜ਼ ਜਰਾ ਸਮਾਨ ਦਾ ਕੁਝ ਕਰ ਦਿਓ। ਜਾ ਬਰਤਨ ਵੇਖ ਜਾ ਕੇ। ਚੱਲ ਜਾ। ਇਹ ਮੇਰੇ ਨਾਲ ਕਾਲੀ ਘੂਰੀਆਂ ਪਾਉਣ ਲਿਆ। ਉਹ ਕੁੜੀਆਂ ਨਹੀਂ, ਬਸ ਵੇਖਦਾ ਹੀ ਏਦਾਂ ਵਾ। ਖਿਜਿਆ ਪਿਆ ਵਾ। ਬਰਤਨ ਘਟਣ ਦਾ। ਜਿਹੜਾ ਡੱਬਾ ਖੋਲਦਾ ਉਹ 'ਚ ਭਾਂਡੇ ਘੱਟ ਹੁੰਦੇ। ਬਰਤਨ ਘਟਣ ਦਾ ਲੇਕਿਨ ਤੁਸੀਂ ਨਹੀਂ ਘਟਣ ਦਾ। ਹਾਂਜੀ ਭਾਜੀ ਘਟੇ ਤੇ ਬੈਠੇ ਆ। 50,000 ਨੂੰ ਉੱਲੀ ਲਵਾਈ ਬੈਠੇ ਭਾਜੀ। ਇਹ ਕਾਂਟੇ ਡਿੱਗ ਪਏ? ਨਹੀਂ 50,000 ਕੀ ਗੱਲ ਹੋਈ? 50 ਭਾਂਡੇ ਬੰਦੇ 50,000 ਦੇ ਵਿੱਚ। ਨਹੀਂ ਉਹ ਤਾਂ ਭਾਈ ਹੁੰਦੇ ਉਹ ਉੱਤੇ ਹੀ ਕੁੰਡੀ ਜੀ ਬੰਦੀ 50,000 ਦੇ ਵਿੱਚ। ਉਹ ਕੁੰਡੀ ਤੇ ਵੈਸੇ 200 ਤੇ ਪਿਲਾ ਪੈਂਦੀ ਲਾਉਣ ਵਾਲੀ। ਪਹਿਲਾਂ ਮਰਦ ਤੇ ਸੋਨਾ ਹਰਾਮ ਸੀ, ਹੁਣ ਰੇਟ ਇੰਨਾ ਹੋ ਗਿਆ ਔਰਤ ਤੇ ਵੀ ਹਰਾਮ ਕਰ ਦਿੱਤਾ। ਇਹ ਤਾਂ ਭਾਜੀ ਲੈਣਾ ਹਰਾਮ ਹੋ ਗਿਆ ਜੋ ਹਾਲਾਤ ਆ। ਹਾਂਜੀ। ਤੇ ਬਾਕੀ ਇਹ ਮੈਂ ਨਾ ਜ਼ੇਨ 'ਚ ਇਹ ਰੱਖਣਾ ਕਿ ਮੈਂ ਦੁਕਾਨਾਂ ਪਿੱਛੋਂ ਸਾਰੀਆਂ ਚੀਜ਼ਾਂ ਚੈੱਕ ਕਰਦਾ ਹੈ। ਸਮਾਨ ਵਗੈਰਾ ਸਾਫ ਸੁਥਰਾ ਸਮਾਨ ਤੁਸੀਂ ਤੁਹਾਡਾ ਹੀ ਲੱਗਾ ਹੈ। ਬਿਲਕੁਲ ਨਹੀਂ ਹੋਣਾ ਪਰੇਸ਼ਾਨ ਤੁਸੀਂ, ਹਾਂ, ਕਿਉਂਕਿ ਅਸੀਂ ਪਰੇਸ਼ਾਨ ਹੋਣ ਹੀ ਨਹੀਂ ਦਿੰਦੇ। ਠੀਕ ਹੈ। ਤੁਹਾਡੇ ਮਿਆਰ ਤੋਂ, ਤੁਹਾਡੀ ਗੱਲਬਾਤ ਤੋਂ ਉੱਤੇ ਸਮਾਨ ਦੇਵਾਂਗੇ। ਬਸ ਸਾਫ ਸੁਥਰਾ ਸਮਾਨ ਚਾਹੀਦਾ ਸਾਨੂੰ, ਹੋਰ ਗੱਲ ਕੋਈ ਨਹੀਂ। ਪੈਸੇ ਤੁਹਾਡੀ ਮਰਜ਼ੀ ਦੇ। ਠੀਕ ਹੈ? ਓਕੇ ਲਓ, ਇਹ ਤੇ ਤੁਸੀਂ ਸਾਡੇ ਦਿਲ ਦੀ ਗੱਲ ਕੀਤੀ। ਲੱਗਦਾ ਤੁਹਾਡੇ ਸਾਡੇ 'ਚ ਬਹਿਸ ਨਹੀਂ ਹੋਣੀ ਹੈਗੀ। ਤੇ ਅੱਛਾ ਗੱਲ ਸੁਣੋ, ਹਾਂਜੀ ਹਾਂਜੀ ਇਹ ਕਨੋਪੀ ਜਿਹੜੀ ਸਾਫ ਸੁਥਰੀ ਲਾਉਣੀ ਆ ਹਾਂਜੀ। ਤੁਹਾਡੀ, ਕਿਉਂਕਿ ਇੱਕ ਦਫਾ ਪਹਿਲੇ ਵੀ ਲਵਾਈ ਸੀ ਤੇ ਉਹ ਬਹੁਤ ਗੰਦੀ ਸੀ। ਗੈਸਟ ਆਏ ਸੀ ਬਾਹਰੋਂ ਤੇ ਉਹ ਉਹ ਬੜਾ। ਨਾਲ ਦਿਆਂ ਦੀ ਦੁਕਾਨ ਦੀ, ਸਾਡੀ ਨਹੀਂ ਭਾਈ। ਕਿੰਨੀ ਕੁ ਦੇਰ ਹੋ ਗਈ? ਇਹ ਤਕਰੀਬਨ ਹੋ ਗਿਆ 1.5 ਸਾਲ ਹੋ ਗਿਆ ਇਸ ਗੱਲ। ਨਹੀਂ ਭਾਈ, ਇਨਸਾਨ ਦੇ 9 ਮਹੀਨੇ ਦੁਕਾਨ ਭਾਈ ਨੂੰ ਹੋਏ ਆ ਜੀ। 9 ਮਹੀਨੇ ਹੋ ਗਏ? ਹਾਂਜੀ, ਇੱਥੇ ਹੋਰ ਕੋਈ ਹੁੰਦਾ ਸੀ ਪਹਿਲਾਂ, ਉਹਨੂੰ ਤਦੀ ਤੇ ਕੱਢਿਆ, ਉਹਨੂੰ ਤੇ ਬੇੜਾ ਚੱਟ ਕਰਦਾ। ਦੁਕਾਨਾਂ ਸਾਡੀਆਂ ਆਪਣੀਆਂ ਹੀ ਆ ਜੀ। ਅੱਛਾ ਨਹੀਂ ਬਿਲਕੁਲ ਸਹੀ ਕਹਿ ਹਾਂਜੀ, ਰਹੇ। ਇਹ ਤਰ੍ਹਾਂ ਸਿਰਫ ਗੁਰਸਪਰਸ ਮਾਰ ਕੇ ਤਿਆਰੀ ਲਵਾਉਣੀ ਹੁਣ ਦੁਕਾਨਾਂ ਦੀ ਅਸੀਂ। ਬਸ ਠੀਕ ਹੋ ਗਿਆ। ਤੇ ਭਾਈ ਚਮਚ ਐਸੇ ਨੇ ਸਾਡੇ ਕਿ ਇੰਜ ਕਰਕੇ ਤੁਸੀਂ ਲੰਮਾ ਹੀ ਐਡਾ ਚਮਚਾ ਖਾਣ ਵਾਲਾ, ਤੁਸੀਂ ਇੰਜ ਪਲੇਟ 'ਚ ਭਰ ਕੇ ਸਿਰਫ ਉੱਥੋਂ ਹੀ ਹੱਥ ਇੰਜ ਕਰਨਾ, ਇੱਥੇ ਨਹੀਂ ਲਿਆਉਣਾ। ਚਮਚ ਏਡੇ ਵਧੀਆ। ਹਾਂਜੀ। ਵੈਰੀ ਗੁੱਡ। ਨਹੀਂ ਹੁਣੇ ਵੀ ਇਸ ਤਰ੍ਹਾਂ ਦੇ ਸਾਜ ਜੀ ਆ ਜਦੋਂ ਦੇ ਕਬਾੜੀਏ ਕੋਲ ਆਏ ਇਹੀ ਇਸਤੇਮਾਲ ਕਰੀ ਜਾਣ ਡਿਆ। ਬਦਲ ਨਾ ਲਈਏ ਐ ਕੀ ਨਹੀਂ, ਇਹਦਾ ਆਪਣਾ ਜ਼ੇਨ ਇਹੀ ਆ। ਇਹ ਉਹ ਜਨਾਬ ਉਹ ਗੱਲ ਇਹ ਹੋਈ, ਆ ਚੁੱਕ ਚਮਚ ਤੇ ਜਾ ਉਧਰ, ਚੱਲ ਧੋ ਕੇ ਰੱਖ ਇਹਨਾਂ ਨੂੰ। ਓਏ ਉਹ ਤਾਂ ਮੈਂ ਚੱਲ ਜਾਣਾ ਵਾ, ਤੇ ਇਹਨਾਂ ਦਾ ਕੀ ਕਰਨਾ ਵਾ ਯਾਰ? ਉਹ ਇਹਨਾਂ ਦਾ ਕੀ ਕਰਨਾ, ਇਹਨਾਂ ਨੂੰ ਧੋ ਕੇ ਡੱਬਿਆਂ ਦੇ ਵਿੱਚ ਰੱਖ ਦੇ। ਬਾਊ ਜੀ ਧੋਣ ਵਾਲੇ ਹੈ ਹੀ ਨਹੀਂ, ਸਿੱਟਣ ਵਾਲੇ ਹੋ ਗਏ ਆ। ਦੇਖੋ ਇਹਦਾ ਹਾਲ ਤਾਂ ਦੇਖੋ ਕੀ ਹੋਇਆ ਪਿਆ। ਬਾਊ ਜੀ ਮੇਰੀ ਗੱਲ ਸੁਣੋ, ਆਪਾਂ ਨੇ ਇਹਨਾਂ ਨੂੰ ਬਦਲਾਈਏ ਸਮਾਨ ਨੂੰ।
ਮੈਂ ਕਰਦਾ ਇਹਨਾਂ ਦਾ ਉਸਤਾਦ ਜੀ, ਕੁਝ ਕਰਦਾ। ਨਹੀਂ ਇਹ ਚਮਚੇ ਤੁਹਾਡੇ ਏਡੇ ਗੰਦੇ ਚਮਚੇ? ਉਹ ਨਹੀਂ ਪਾਏ ਨੇ, ਇਹ ਅਸਲ 'ਚ ਪੁਰਾਣੇ ਜਿਹੜੇ ਸੈੱਟ ਸੀ ਨਾ ਉਹਨਾਂ ਦੇ, ਹਾਂ ਉਹਨਾਂ 'ਚੋਂ ਕਿਤੇ ਇਹਨੇ ਕੱਢੇ ਆ, ਆਪਣੇ ਤੇ ਨਵੇਂ ਆ, ਡੱਬਾ ਪੈਕ ਹੈਗੇ ਨੇ। ਆਹੋ ਮੈਂ ਕਿਹਾ ਯਾਰ ਪਲੇਟਾਂ ਵੀ ਨਵੀਆਂ ਵਾ ਆਪਣੀਆਂ ਭਾਈ ਨਾ। ਉੱਥੇ ਮਹਿਮਾਨ ਆਉਣੇ ਆ, ਇਹ ਨਾ ਹੋਵੇ ਵੀ ਪਲੇਟਾਂ ਗੰਦੀਆਂ ਹੋਣ ਤੇ ਬੰਦਾ ਫਿਰ ਮਾੜਾ ਲੱਗਦਾ। ਨਹੀਂ ਨਹੀਂ, ਪਲੇਟਾਂ ਤੁਸੀਂ ਵੇਖੋਗੇ ਵਿੱਚੋਂ ਦੀ ਮੂੰਹ ਦਿਖਦਾ ਭਾਵੇਂ ਨਹੀਂ, ਇਸ ਕਿਸਮ ਦੀ ਸਾਫ਼ ਤੁਸੀਂ ਸਫਾਈ ਮੈਨੂੰ ਇਹ ਦੱਸੋ ਕਿ ਜਦੋਂ ਮੈਂ ਇੱਥੇ ਨਹੀਂ ਸੀ ਹੈਗਾ ਤੇ ਸਮਾਨ ਲਗਿਆ ਕੌਣ ਸੀ? ਪਲੇਟਾਂ ਦਾ ਹਾਲ ਦੇਖ ਲਓ, ਆ ਦੇਖੋ, ਆ ਤਾਂ ਇਦਾਂ ਜਿੱਦਾਂ ਕਿਸੇ ਕੁੱਲੀ ਵਾਲਿਆਂ ਦੇ ਘਰ ਗਈਆਂ ਸੀ ਪਲੇਟਾਂ। ਇੰਨੇ ਨਹੀਂ ਮੇਰੇ ਕੋਲ ਸਾਪਾ ਜੀ, ਨਾ ਛੜੋ ਤੁਸੀਂ। ਨਹੀਂ ਤੁਸੀਂ ਕਹਿੰਦੇ ਸੀ ਪਲੇਟ 'ਚ ਮੂੰਹ ਦਿਖਦਾ, ਤੇ ਇਹਦੇ ਵਿੱਚ ਇੱਕ ਮਿੰਟ ਦਿਖਾਈ ਜਰਾ, ਇਹਦੇ ਵਿੱਚ ਤੇ ਸਾਰਾ ਮੈਨੂੰ ਘਟਾ ਦਿਖਣ ਡਿਆ। ਨਹੀਂ ਨਹੀਂ, ਜਿਹੜੇ ਭਾਂਡੇ ਤੁਹਾਨੂੰ ਦੇਣੇ ਉਹਨਾਂ 'ਚੋਂ ਮੂੰਹ ਦਿਖਦਾ ਭਾਜੀ, ਇਹਨਾਂ 'ਚੋਂ ਤੇ ਇਹਦਾ ਮੂੰਹ ਨਹੀਂ ਦਿਖਦਾ ਹੈਗਾ ਜਿਹੜਾ ਰੋਜ਼ ਧੋਂਦਾ ਵਾ। ਯਾਰ ਕੀ ਗੱਲ ਨਾ, ਚਮਚੇ ਆ ਪਲੇਟਾਂ ਨਹੀਂ ਨਹੀਂ ਭਾਈ ਨੇ, ਬਰਤਨ ਹੀ ਹੋਰ ਨੇ, ਇਹ ਹੋਰ ਬਰਤਨ ਆ ਭਾਈ। ਇਹਨਾਂ ਦਾ ਕੀ ਕਰਨਾ ਵਾ ਹੁਣ? ਇਹਨਾਂ ਨੂੰ ਧੋ ਕੇ ਪੁਰਾਣੇ ਡੱਬਿਆਂ 'ਚ ਲਾ ਦੇ ਗਾਹਕ, ਤੇ ਜਾ ਮੇਰਾ ਪੁੱਤ ਕੰਮ ਆਓ ਜੀ, ਕਰ। ਮੈਂ ਤਾਂ ਕਹਿੰਦਾ ਘਰ ਛੱਡਿਆ ਚਾਹ ਸਾਰੇ ਪੀਣੀ ਭਾਜੀ, ਭਾਂਡੇ। ਚਾਹ ਪੀਣੀ? ਚਾਹ ਨਹੀਂ ਚਾਹ ਨਹੀਂ ਮੈਂ ਆ ਪੀਣੀ। ਤੈਨੂੰ ਚਾਹ ਦਾ ਗਿਆ ਸੀ ਕਿਹਾ ਉਹਨੂੰ? ਇਦਾਂ ਲੈ ਕੇ ਆਇਆ। ਹਾਂਜੀ ਲਓ ਜੀ, ਬਰਤਨ ਉੱਥੇ ਲੱਗੇ ਹੋਣਗੇ, ਪੂਰਾ ਜੱਗ ਪੁੱਛੂਗਾ ਤੁਹਾਨੂੰ ਕਿ ਕਿੱਥੋਂ ਸੈੱਟ ਆਇਆ। ਆ ਤੁਹਾਡੀ ਮਿਹਰਬਾਨੀ। ਉਹ ਕਹਿੰਦਾ ਮੈਂ ਨਹੀਂ ਦੇਣੀ ਚਾਹ, ਪਹਿਲਾਂ ਚਾਹ ਦੇ ਪੈਸੇ ਦਿਓ। ਚਾਹਾਂ ਦੇ ਪੈਸੇ ਪਰਸੋਂ ਤੇ ਕਲੀਅਰ ਕੀਤੇ, ਹੁਣ ਤੇ ਚਾਹ ਹੀ ਕੋਈ ਨਹੀਂ ਆਈ। ਮੈਂ ਪੀਤੀ ਆ। ਤੂੰ ਕਿਹੜੇ ਟਾਈਮ ਪੀ ਲਈ? ਮੈਂ ਅੱਜ ਸਵੇਰ, ਜਦੋਂ ਮੈਂ ਸਵੇਰ ਆਇਆ ਵਾ, ਸੁਸਤੀ ਇੰਨੀ ਚੜੀ ਸੀ। ਅੱਜ ਕੱਲ ਕਿ ਮੈਂ ਤਾਲਾ ਫੜਿਆ, ਚਾਬੀ ਮੈਂ ਮਾੜਾ ਤੇ ਚਾਬੀ ਐ ਨੂੰ ਜਾਵੇ, ਐ ਨੂੰ ਕਰਾਂ ਤੇ ਚਾਬੀ ਐ ਨੂੰ ਜਾਵੇ। ਭਾਜੀ ਮੈਨੂੰ ਕੋਈ ਸਮਝ ਨਾ ਲੱਗੇ, ਮੈਂ ਫਿਰ ਜਾ ਕੇ ਚਾਹ ਪੀਤੀ ਆ। ਚਾਹ ਪੀ ਕੇ ਮੈਨੂੰ ਇੰਜ ਕਰਕੇ ਅੱਖਾਂ ਖੁੱਲ ਗਈਆਂ। ਮੈਂ ਕਿਹਾ ਲੈ ਵੀ ਹੁਣ ਅਗਲੀ ਦੁਕਾਨ ਖੋਲਣ ਦਾ ਮਜ਼ਾ ਆਉਣਾ ਵਾ। ਤੇ ਇੱਕ ਚਾਹ ਦੇ ਪੈਸੇ ਦਿਓ 60 ਰੁਪਏ, ਮੈਂ ਤੇ ਲੈ ਕੇ ਆਵਾਂ। ਜੰਦਰਾ ਕਿੰਨੀ ਕਿ ਦੂਰ ਹੁੰਦਾ, ਚਾਬੀ ਦੇ 3 ਗਰਾਸ ਪਵਾਤੇ ਐ। ਉਹ ਪਾਉ ਜੀ ਸੁਸਤੀ ਪਈ ਸੀ। ਉਹ ਸੁਸਤੀ ਭਾਈ ਸੁਬਾਹ ਤੇ ਲਾ ਦਿਆ ਕਰੋ ਦੁਕਾਨ ਤੇ ਨਾ ਮਨੂਸਤ ਨਹੀਂ ਨਾਲੇ ਤੂੰ ਭਰਾਵਾ ਪੂਰੇ ਸ਼ਹਿਰ ਦੇ ਤਾਲੇ ਖੁੱਲਣੇ ਹੁੰਦੇ ਆ, ਤੂੰ ਚਾਹ ਤੋਂ ਬਗੈਰ ਤੇਰੇ ਕੋਲ ਤਾਲੇ ਨਹੀਂ ਖੁੱਲਦੇ। ਇੱਕ ਚਾਬੀ ਹੁੰਦੀ ਹੈ ਬਜਾਂ ਦੇ ਕੇ ਆਇਆ ਕਰਦਾ ਕੜਾ ਚ। ਲਓ ਜੀ, ਭਾਜੀ, ਦੁਕਾਨ ਨਹੀਂ ਖੁੱਲੀ ਤੇ ਧਾਰ ਚਾੜਾ। ਤੁਹਾਨੂੰ ਇਸ ਕੰਮ ਦਾ ਇਹਨਾਂ ਪਤਾ, ਵਜ਼ਨ ਵਾਲਾ ਕੰਮ ਹੁੰਦਾ ਵਾ, ਸੁਸਤੀ ਹੁੰਦੀ ਹੈ। ਇਹ ਪਹਿਲੀਆਂ ਚਾਹਾਂ ਦੀ ਪੱਤੀ ਮੂੰਹ ਤੇ ਜੰਮੀ ਹੈ, ਰੰਗ ਕਾਲਾ ਨਹੀਂ ਹੈ, ਚਾਹਾਂ ਪੀ ਪੀ ਕੇ ਉਹਨੂੰ ਮੂੰਹ ਹੀ ਨਹੀਂ ਧੁੰਦਾ ਹੈ। ਆ ਦਿਓ ਫਿਰ 60 ਰੁਪਏ, ਪ੍ਰਾਹੁਣੇ ਨੂੰ ਵੀ ਡਫਾਉਣੀ ਆ ਚਾਹ। ਚੱਲ ਜਾ ਤੂੰ ਏਦਾਂ ਕਰ, ਮੇਰਾ ਨਾਂ ਲਈ ਉਥੋਂ। ਅੱਛਾ ਜੀ, ਇਹ ਤੁਹਾਡਾ ਨਾਂ ਲਿਆ ਵਾ, ਤੈਨੂੰ ਨਾ ਕਿਤੇ ਨੇ ਤਾਂ ਮੇਰਾ ਤਾਂ ਬੜਾ ਅੱਛਾ ਤਲਕ ਵਾ। ਮੈਂ ਤਾਂ ਬੜੇ ਸਕੂਨ ਨਾਲ ਪੀਣਾ ਉਹਦੇ ਕੋਲ ਬਹਿ ਕੇ ਚਾਹ। ਯਾਰ ਇੱਕ ਮਾਲਕ ਦਾ ਤਲਕ ਨਹੀਂ, ਇੱਕ ਮੁਲਾਜ਼ਮ ਦਾ ਤਲਕ। ਤੇਰੇ ਪੈਸੇ ਵੀ ਮੈਂ ਦਿੰਦਾ ਤੇ ਮੇਰਾ ਹੀ ਤਲਕ ਨਹੀਂਗਾ। ਉਹ ਭਾਜੀ ਆਪਣਾ ਆਪਣਾ ਹਿਸਾਬ ਆ ਨਾ, ਮੇਰੇ ਨਾਲ ਉਹਦਾ ਬੜਾ ਫਰੈਂਕਨੈਸ ਹੈਗਾ ਵਾ। ਉਹ ਫਰੈਂਕਨੈਸ ਨਹੀਂ, ਜਿੱਦਾਂ ਦੀ ਤੇਰੀ ਸ਼ਕਲ ਆ, ਲੱਗਦਾ ਤੂੰ ਉਹਦੇ ਚਾਹਾਂ ਪੀ ਕੇ ਭਾਂਡੇ ਭੁੰਡੇ ਧੋਣਾ ਉੱਥੇ ਜਾ ਆ ਕੇ। ਦਿਓ ਹੁਣ 60 ਰੁਪਏ ਬੱਲੇ ਝੁੰਨੇ ਦਿਓ, ਉਹਨੂੰ ਦਈਏ। ਉਹ ਜਾ ਉਹਨੂੰ ਕਹਿ ਦੇ, ਉੱਥੇ ਪਏ ਆ ਦੁਕਾਨ ਦੇ ਨਾਲ ਮੇਰੇ ਕੱਪੜੇ ਟੰਗੇ, ਉਹਨਾਂ ਦੇ ਵਿੱਚ ਪਰਸ ਪਿਆ। ਚੱਲ ਜਾ। ਪਰ 60 ਹੀ ਹੈ ਨਾ, ਮੁੜ ਕੇ 260 ਨਾ ਕਰ ਦਿਓ। ਅੱਛਾ ਦੋਸਤਾ ਜਰਾ ਚੀਨੀ ਹਲਕੀ ਰੱਖਿਓ ਉਧਰ। ਕਿਉਂ ਜੀ, ਤੁਹਾਨੂੰ ਸ਼ੂਗਰ ਆ? ਹੈ ਬਈ ਉਹਨਾਂ ਨੇ ਜਦੋਂ ਕਹਿਤਾ ਹਲਕੀ ਵੀ ਸ਼ੂਗਰ, ਤੂੰ ਡਾਕਟਰ ਆਉਂਦਾ। ਉਹ ਦੋਸਤਾ ਸ਼ੂਗਰ ਤੇ ਅਸਲ ਚ ਸ਼ੂਗਰ ਦਾ ਮਸਲਾ ਨਹੀਂ, ਚੀਨੀ ਹੈ ਹੀ ਜ਼ਾਹਿਰ। ਤੇ ਫਿਰ ਚੀਨੀ ਰਹਿਣ ਦੇ, ਜ਼ਹਿਰ ਪਾ ਲਿਆ ਜੀ। ਇਮਲੀ ਕੀ ਬਦਤਮੀਜ਼ੀ ਕਰ ਰਿਹਾ, ਕਸਟਮਰ ਆਇਆ ਕੀ ਸੋਚੇਗਾ ਅਗਲਾ? ਉਹ ਕਿੰਨੇ ਪੈਸੇ ਉਹਦੇ ਵਿੱਚ ਦੱਸੋ ਮੈਨੂੰ। ਉਹ ਲੈ ਜਾ ਜਿੰਨੇ ਚਾਹੀਦੇ ਤੈਨੂੰ। ਉਹ ਯਾਰ ਬੱਚਾ ਨੇ ਭਾਈ, ਉਹ ਅਸਲ ਦੇ ਵਿੱਚ ਗੱਲ ਇਹ ਆ ਕਿ ਵਿਗੜੇ ਨੇ, ਇਹ ਵੱਡੇ ਭਰਾ ਨੇ ਵਿਗਾੜੇ ਨੇ। ਇਹ ਮੈਂ ਕਰ ਲੈਣਾ ਸੂਤ ਇਹਨਾਂ ਨੂੰ। ਅੱਛਾ ਸਰ ਇੱਕ ਚੀਜ਼ ਜ਼ਿਹਨ ਚ ਰੱਖਣੀ ਪਲੀਜ਼, ਜੀ, ਜੀ। ਜਿਹੜਾ ਪਾਣੀ ਵਾਲੇ ਹਮਾਮ ਆ ਨਾ, ਉਹ ਸਾਫ਼ ਸੁਥਰੇ ਹੋਣੇ ਚਾਹੀਦੇ। ਨਵੇਂ ਭਾਜੀ, ਮੋਹਰਾਂ ਨਹੀਂ ਲੱਥੀਆਂ, ਮੂੰਹ ਦੇਖਦਾ ਉਹਨਾਂ ਚੋਂ ਨਵੇਂ। ਵੈਰੀ ਗੁੱਡ। ਹਾਂਜੀ। ਬਸ ਇਸ ਤਰ੍ਹਾਂ ਦੀਆਂ ਚੀਜ਼ਾਂ ਚਾਹੀਦੀਆਂ। ਉਹ ਲਾ ਦਾਂਗੇ 10 ਹਮਾਮ ਲਾ ਦਾਂਗੇ, ਬਹੁਤ ਆ ਭਾਜੀ ਹਮਾਮ ਦਾ ਹਾਲ ਦੇਖ ਲਓ। ਆ ਕਿਹਦੇ ਕੋਈ ਭੇਜੇ ਸੀ? ਆ ਦੇਖੋ, ਆ ਕੋਈ ਗੱਲ ਬਣਦੀ? ਕਿਸੇ ਨੇ ਵਿੱਚ ਨਾਨ ਸਿੱਟੇ ਹੋਏ ਆ, ਹੈ ਆ ਕਿਸੇ ਨੇ ਵਿੱਚ ਪਾਣੀ। ਦੇਖੋ ਹਮਾਮ ਦਾ ਹਾਲ, ਚਿਬ ਪਾਤੇ ਹਮਾਮ ਨੂੰ ਵੀ। ਇਹ ਹੈਗਾ ਦੁਕਾਨ ਦਾ ਹਮਾਮ ਭਾਜੀ। ਨਹੀਂ ਇਹ ਹਮਾਮ ਕਿਹੜਾ ਉਹਦੇ ਵਿੱਚ ਨਾਨ ਨਿਕਲਣ ਡਿਆ। ਉਹ ਭਾਜੀ ਅਸਲ ਦੇ ਵਿੱਚ ਜਿੱਥੇ ਸਮਾਨ ਭੇਜਿਆ ਨਾ, ਉੱਥੇ ਫਿਰ ਰਿਜ਼ਕ ਵੱਧ ਜਾਂਦਾ, ਥੱਲੇ ਨਹੀਂ ਨਾ ਸੁੱਟੀਦਾ, ਉਹ ਵਿੱਚ ਪਾਤਾ ਕਿਸੇ। ਯਾਰ ਹਮਾਮ ਚ ਮਗਾਕ ਤਾਂ ਦੇਖਿਆ ਸੀ, ਲੇਕਿਨ ਨਾਨ ਪਹਿਲੀ ਦਫਾ ਦੇਖੇ। ਸਾਈਨੋ ਸ਼ੇਵ ਵਾਲੇ ਹਮਾਮ ਹੁੰਦੇ, ਨਹਾਉਣ ਵਾਲੇ ਹਮਾਮ ਹੁੰਦੇ, ਇਹ ਪਾਣੀ ਵਾਲਾ ਹਮਾਮ ਆ। ਇਹ ਚ ਪਾਣੀ ਗਰਮ ਹੱਥ ਧੋ ਲੈਂਦੇ ਖਾਣੇ ਤੋਂ ਬਾਅਦ। ਬਾਊ ਜੀ ਨਾਨ ਠੀਕ ਹੈ, ਘਰ ਭੇਜ ਦਈਏ, ਫਿਰ ਚਾਹ ਨਾਲ ਭੇਜੇ ਖਾ ਲੈਂਦੇ ਨੇ। ਓਏ ਬਕਵਾਸ ਬੰਦ ਕਰ ਲਾ, ਚੁੱਪ ਕਰ। ਭਾਈ ਨੇ ਇਹ ਅਸਲ ਦੇ ਵਿੱਚ ਪੁਰਾਣੇ ਮਾਲ ਦੇ ਵਿੱਚੋਂ ਕਿਤੇ ਚੁੱਕ ਲਿਆਂਦਾ, ਤੁਹਾਨੂੰ ਨਵਾਂ ਸਮਾਨ ਦੇਣਾ। ਆਹੋ। ਉਹ ਬੰਦਾ ਵਾ 20 ਹਮਾਮ ਦੇ ਦਾਂਗੇ ਤੁਹਾਨੂੰ। 800 ਬੰਦੇ, ਇਹ ਹੁਣ ਜ਼ਿਹਨ ਚ ਰੱਖਣਾ, ਬੰਦਾ 800 ਹੈ। ਹਾਂਜੀ। ਇਹ ਤੁਹਾਨੂੰ ਪਤਾ ਕਿਹੜੀ ਚੀਜ਼ ਕਿੰਨੀ ਚਾਹੀਦੀ ਹੈ। ਭਾਈ ਨੇ ਸਾਨੂੰ ਸਾਰਾ ਪਤਾ, ਅਸੀਂ ਕਿਤੇ ਪਹਿਲੀ ਵਾਰੀ ਸਮਾਨ ਭੇਜਣ ਲੱਗੇ। ਉਹ ਭਾਜੀ 800 ਬੰਦੇ ਦਾ ਅਰੇਂਜਮੈਂਟ ਤਾਂ ਤੁਹਾਡਾ ਭਰਾ ਖੱਬੇ ਹੱਥ ਨਾਲ ਕਰ ਲੈਂਦਾ ਇਦਾਂ। ਤੂੰ ਸੱਜੇ ਨਾ ਕਰਨਾ, ਪਿਛਲੀ ਵਾਰੀ ਵੀ ਖੰਭਾ ਤੇਰਾ ਸੌਂ ਗਿਆ ਸੀ, ਵਿੱਚ ਹੀ ਸ਼ਾਦੀ ਦੇ ਉਹ ਤੈਨੂੰ ਹਸਪਤਾਲ ਖੜਨਾ ਪਿਆ ਸੀ। ਆ ਹੁਣ ਇਹਦਾ ਕੀ ਕਰਨਾ? ਇਹ ਇਹਨੂੰ ਪਿਆ ਰਹਿਣ ਦੇ। ਅੱਛਾ ਪਾਰਟੀਸ਼ਨ ਕਰ ਦੇਣੀ ਹੈ। ਹਾਂਜੀ, ਇਹ ਅੱਛਾ, 300 ਗੱਲ ਸਿਟਿੰਗ ਜਿਹੜੀ ਹੈ, ਪਲੀਜ਼ ਮੇਰੀ ਗੱਲ ਸੁਣਨਾ ਜਰਾ। ਹਾਂਜੀ। 300 ਸਿਟਿੰਗ ਫੀਮੇਲ ਕਰ ਦੇਣੀ ਹੈ, ਜੀ ਜੀ। 500 ਮੇਲ ਕਰ ਦੇਣੀ ਹੈ, ਠੀਕ Okay, ਹੈ। okay, ਔਰ ਸੋਫਾ ਕਿੰਨੇ ਕੁ ਫੀਸਦ ਲਾਓਗੇ ਤੁਸੀਂ?
ਇਹ ਸੋਫਾ ਜਿੱਥੇ ਦੂਲਾ ਬੈਂਦਾ ਵਾ ਉੱਥੇ ਜ਼ਰਾ 4 ਸੈੱਟ ਲੱਗਣਗੇ ਭਾਈ ਕਿਉਂਕਿ ਦੂਲੇ ਦੇ ਖਾਸ ਜਿਹੜੇ ਮਹਿਮਾਨ ਉਹਨਾਂ ਦੇ ਨਾਲ ਬੈਠਣਗੇ ਉਥੋਂ ਉੱਠ ਕੇ ਤੇ ਉਹ ਰਸਮ ਉੱਥੇ ਨਿਕਾਹ ਦੀ ਹੋਏਗੀ ਨਹੀਂ ਨਹੀਂ ਸੋਫਾ ਨਾ ਤੁਸੀਂ ਇਸ ਤਰ੍ਹਾਂ ਕਰਨਾ ਕੋਈ 40-50% ਸੋਫਾ ਵੀ ਲਾ ਦੇਣਾ ਗੈਸਟ ਆਉਣੇ ਆ ਜਰਾ ਚਲੋ ਤੁਹਾਡੀ ਮਿਹਰਬਾਨੀ ਜੀ ਜੀ ਤੇ ਸੋਫਾ ਜਿਹੜਾ ਨਾ ਲੇਟੈਸਟ ਲਾਉਣਾ ਕੋਈ ਨਾ ਕੋਈ ਪੁਰਾਣਾ ਚੁੱਕ ਕੇ ਲਾ ਦਿਓ ਨਹੀਂ ਨਹੀਂ ਸੋਫਾ ਨਵਾਂ ਤਿਆਰ ਕਰਵਾਇਆ ਚਨੇਊੜ ਦਾ ਸਾਕੋ ਮਾਲ ਬਸ ਮਿਹਰਬਾਨੀ ਕਿਉਂਕਿ ਬਾਜ਼ ਦਫਾ ਹੁੰਦਾ ਨਾ ਕਿ ਸੋਫਾ ਅੰਦਰ ਕਰੇ ਫਟਿਆ ਦੇ ਵਿੱਚ ਬੁੱਕ ਲੰਘਦਾ ਇਹ ਕੰਮ ਨਾ ਹੋਵੇ ਨਹੀਂ ਤੁਹਾਨੂੰ ਬੁੱਕਲ ਵਾਲਾ ਦੇਣਾ ਕਿਉਂ ਭਾਈ ਨਾ ਨਵੇਂ ਸ਼ੀਟਾਂ ਚੜੀਆਂ ਇੰਜ ਕਰਕੇ ਕਿਤੇ ਬਿਹਤਰ ਲੈਮੀਨੇਸ਼ਨ ਅੱਛਾ ਕੁਰਸੀ ਟਾਈ ਵਾਲੀ ਲਾਉਣੀ ਸਾਦੀ ਲਾਉਣੀ ਭਾਈ ਜਿਹੜੀ ਅੱਛੀ ਲੱਗੇ ਹਾਂਜੀ ਉਹ ਕੁਰਸੀ ਦੇ ਉੱਤੇ ਛਾੜਾ ਚਾੜ ਕੇ ਨਾ ਤੇ ਉਹਦੇ ਤੇ ਲਾਲ ਪੰਨੀ ਬੰਨੀ ਦੀ ਉਹ ਫਿਰ ਟਾਈ ਵਾਲੀ ਖੂਬਸੂਰਤ ਲੱਗਦੀ ਹਾਂ ਉਹ ਲਾ ਦਿਓ ਅੱਛਾ 800 ਕੁਰਸੀ ਪੁੱਤਰ ਉਹ ਜਿਹੜਾ ਛੋਟਾ ਮਸਦਾ ਨਹੀਂ ਹਾਂਜੀ 200 ਸੀਟ ਉਹਦੇ ਤੇ ਲਦਾ ਦੇ ਨਾਲ ਲੱਗੇ ਟੇਬਲ ਸੈੱਟ ਉਹ ਲਦਾ ਕੇ ਤੇ ਮੈਨੂੰ ਜਵਾਬ ਦੇ ਜਲਦੀ ਕਰ ਦੋ ਕੁਰਸੀਆਂ ਸਹੀ ਵਾਲੀਆਂ ਲਾਉਣੀਆਂ ਕਿ ਜਿੱਤੇ ਇੱਟਾਂ ਵੀ ਰੱਖ ਲਈਆਂ ਨਾਲ ਉਹ ਤੇ ਇਹ ਨਿਆਣੇ ਦੇ ਵਾਲ ਕੱਟਣੇ ਉੱਤੇ ਭਾਗੇ ਨਾ ਫਿਰ ਕੀ ਕਹੀ ਜਾਂਦਾ ਇੱਟਾਂ ਰੱਖ ਮਤਲਬ ਜੀ ਉਹ ਨਵੀਆਂ ਚਿਹਰਾ ਅੱਛਾ ਜੀ ਨਵੀਆਂ ਨਹੀਂ ਇਹ ਬੱਚਾ ਕੀ ਗੱਲ ਗੁਲਡ ਚ ਕਰੀ ਜਾਂਦਾ ਉਹ ਭਾਜੀ ਅਸਲ ਦੇ ਵਿੱਚ ਨਾ ਪੁਰਾਣੇ ਸਮਾਨ ਦਾ ਖਿਜਿਆ ਹੋਇਆ ਸਮਾਨ ਘੱਟ ਬਹੁਤ ਰਿਹਾ ਜੀ ਅੱਛਾ ਸਮਾਨ ਘਟ ਰਿਹਾ ਅੱਛਾ ਚਲੋ ਜੀ। ਲਿਖੋ ਭਾਜੀ ਫਿਰ ਜਰਾ ਮੈਂ ਤੁਹਾਨੂੰ ਲਓ ਸਮਾਨ ਜੀ ਲਗਾ ਉਹ 800 ਸੀਟ ਦਾ ਕਹਿਤਾ ਅੱਠ ਠੀਕ ਹੈ 200 ਕਰਕੇ 4 ਫੇਰੇ ਲੱਗਣਗੇ ਭਾਈ ਠੀਕ। ਛੋਟਾ ਮਸਦਾ ਵਾ ਵੱਡਾ ਠੀਕ। ਮਸਦਾ ਦੂਰ ਗਿਆ ਉਹਦਾ ਠੀਕ ਤੇ ਬਕਾਇਆ ਉਹ ਚ ਟੱਪ ਜੇ ਉਹ ਸਾਰਾ 800 ਬੰਦੇ ਦਾ ਪੂਰਾ ਲਵਾਜ਼ਮਾਤ ਅਸੀਂ ਭੇਜਾਂਗੇ ਭਾਈ ਹਾਂ। ਕੋਈ ਚੀਜ਼ ਘਟੇਗੀ ਨਹੀਂ ਭਾਜੀ ਰੇਟ ਕੀ ਚੱਲ ਰਿਹਾ ਤੁਹਾਡਾ ਇਹ ਪਰ ਹੈਡ 500 ਚੱਲਦਾ ਭਾਈ ਸਾਡਾ ਯਾਰ ਕੋ ਥੋੜਾ ਜਿਹਾ ਕੋ ਦੇਖੋ 700-800 ਰੁਪਇਆ ਬਾਹਰ ਚੱਲਦਾ ਵਾ ਅਸੀਂ 600 ਰੁਪਇਆ ਲਈਦਾ ਸੀ ਲੇਕਿਨ ਤੁਹਾਡਾ ਬੰਦਾ ਮਾਸ਼ਾਅੱਲਾ 800 ਆ ਅਸੀਂ ਕਿਹਾ ਸ਼ਹਿਰਦਾਰੀ ਅਸੀਂ 100 ਹੋਰ ਘਟਾਤਾ ਤੁਹਾਡੇ ਬਗੈਰ ਅੱਛਾ 800 ਵਲੀਮਾ ਤੇ 200 ਮਹਿੰਦੀ ਦਾ ਇਹ ਕਿੰਨੇ ਪੈਸੇ ਬਣ ਗਏ ਟੋਟਲ ਇਹ ਹਜ਼ਾਰ ਬੰਦਾ ਇਹ ਹੋ ਗਿਆ ਤੁਹਾਡਾ 5 ਨਾਲ ਤਕਸੀਮ ਇਹ 5 ਲੱਖ ਬਣ ਗਿਆ ਭਾਈ ਅੱਛਾ ਗੱਲ ਸੁਣੋ ਲਓ ਜੀ ਸਾਜ ਜੀ ਉਹ ਮੈਂ ਲੱਦ ਦਿੱਤਾ ਵਾ ਸਮਾਨ ਤੇ ਹੁਣ ਮੈਨੂੰ ਦੱਸੋ ਪਹੁੰਚਾਉਣਾ ਕਿੱਥੇ ਆ ਹਾਂ ਦੱਸਦੇ ਆ ਅੱਛਾ, 5 ਲੱਖ। ਸਮਾਨ ਵੀ ਜਾਣਾ ਗੱਡੀ ਦੇ ਵਿੱਚ ਬਿਹਤਰੀਨ ਕਰਕੇ ਰੱਸਾ ਪਾ ਦੇਣਾ ਸੀ ਕੁਰਸੀਆਂ ਮੈਂ ਕਰਸੀਆਂ ਕਹਿੰਦਾ ਡਿੱਗਣ ਇਹ ਨਾ। ਬੰਨ ਕਰਕੇ ਕੁਰਸੀਆਂ ਵੀ ਲਾ ਦਿੱਤੀਆਂ ਬੰਨ ਦਿੱਤਾ ਸਮਾਨ ਕਨੋਪੀਆਂ ਸ਼ਰਮ ਸਿਰ ਤੁਸੀਂ ਮੈਨੂੰ ਐਡਰੈਸ ਦੱਸਣਾ ਹੁਣ Okay, ਕਿੱਥੇ ਜਾਣਾ ਮੈਂ okay, ਸਮਝਾਉਣਾ ਅੱਛਾ ਮੇਰੀ ਗੱਲ ਸੁਣੋ ਜੀ। ਪੈਸੇ ਦਾ ਰੌਲਾ ਕੋਈ ਨਹੀਂ ਹਾਂਜੀ ਲੇਕਿਨ ਇੱਕ ਪਲੀਜ਼ ਕੰਪਲੇਨ ਕੋਈ ਨਾ ਆਵੇ ਮੈਂ ਕਹਿੰਦਾ ਸਰ ਜੀ ਤੁਹਾਨੂੰ ਬਰਤਨ ਹੀ ਨਵੇਂ ਦੇਣੇ ਨਵਿਆਂ ਦੇ ਵਿੱਚ ਕਿੱਦਾਂ ਮੰਦ ਕੰਪਲੇਨ ਆ ਭਾਜੀ ਜੀ ਕੰਪਲੇਨ ਕਿੱਦਾਂ ਆ ਸਕਦੀ ਹੈ ਟੈਂਟਾਂ ਦੀ ਦੁਕਾਨ ਆ ਕਿਹੜਾ ਇਹ ਬੰਦੇ ਮਾਰਦਾ ਨਾਲ ਜਾਣੇ ਆ ਔਰ ਸਾਡੇ ਮੁਲਾਜ਼ਮ ਨਾਲ ਜਾਣੇ ਆ ਸਿਰਫ ਤੁਸੀਂ ਇਸ਼ਾਰਾ ਕਰਨਾ ਉਹਨਾਂ ਨੇ ਬਿਲਕੁਲ ਸੈਟੀਸਫਾਈ ਕਰ ਦੇਣਾ ਮੈਂ ਨਾਲ ਹੋਣਾ ਉਹਨਾਂ ਦੇ ਬਸ ਠੀਕ ਹੈ ਤੁਹਾਡਾ ਕੀ ਨਾਮ ਹੈ ਮੇਰਾ ਨਾਂ ਜੀ ਇਮਲੀ ਯਾਨੀ ਕਿ ਦਿਲ ਖੱਟਾ ਕਰਨ ਵਾਲਾ ਨਾਮ ਤੁਹਾਡਾ ਭਾਜੀ ਦਿਲ ਕੱਟਾ ਨਹੀਂ ਦਿਲ ਕੱਚਾ ਪੱਕਾ ਵੀ ਤੁਹਾਡਾ ਹੋ ਸਕਦਾ ਜਿੱਦਾਂ ਦੀ ਸ਼ਕਲ ਹੋਵੇ ਉਹ ਤੁਹਾਡਾ ਫਾਇਦਾ ਹੋ ਜਾਣਾ ਜੀ ਮੁੰਡਾ ਵੀ ਸਾਡਾ ਇਮਲੀ ਹੈ ਅੱਛਾ। ਜਿਹੜੇ ਵੀ ਲੂਣੇ ਚੌਲ ਪਕਾਉਣੇ ਸਿਰਫ ਦੇਖਦੇ ਆਲੇ ਦੁਆਲੇ ਇਹਨੂੰ ਕਮਾਉਣਾ ਤੁਹਾਨੂੰ ਇਮਲੀ ਪਾਉਣ ਦੀ ਲੋੜ ਨਹੀਂ ਪੈਣੀ ਹਾਂਜੀ ਉੱਥੇ ਬਰਾਤ ਦੇ ਉੱਪਰ ਜਿਹੜਾ ਬੰਦਾ ਦੇਖੇ ਮੈਨੂੰ ਚੱਟ ਕੇ ਸਾਈਡ ਤੇ ਹੋਈ ਜਾਵੇ ਹਾਂਜੀ ਅੱਛਾ, ਚੱਲ ਇੱਕ ਬਸ ਕਰ ਚੀਜ਼- ਦੇ। ਯਾਰ ਬਹੁਤ ਗੱਲਾਂ ਕਰਦਾ ਅੱਛਾ ਮੈਨੂੰ ਇਹ ਦੱਸੋ ਕਿ ਜਿਹੜੇ ਤੁਸੀਂ ਲਾਉਂਦੇ ਆ ਕਨੋਪੀ ਵਗੈਰਾ ਉਹ ਜਿਹੜਾ ਜ਼ਮੀਨ 'ਚ ਠੋਕੀ ਦੇ ਉਹ ਕੀ ਕਹਿੰਦੇ ਲੋਹੇ ਦੇ ਭਾਜੀ ਅੱਛਾ ਲੱਕੜ ਤੇ ਵੀ ਚੌਕ ਨਹੀਂ ਭਾਜੀ ਲੱਕੜ ਵਾਲਾ ਸਿਸਟਮ ਖਤਮ ਹੋ ਗਿਆ ਹੁਣ ਲੋਹੇ ਦੇ ਹੁੰਦੇ ਆ ਉਹ ਕਿੱਲੇ? ਹਾਂਜੀ ਲੱਕੜ ਵਾਲਾ ਪਹਿਲਾਂ ਹੈਗਾ ਸੀ ਅਸੀਂ ਇੱਕ ਕਰਕੇ ਨਾ ਇਦਾਂ ਟੈਂਟ ਲਾਏ ਆ ਹਾਂ। ਇੱਕ ਕੰਧ ਦੇ ਵਿੱਚ ਲੱਕੜ ਦਾ ਕਿੱਲਾ ਠੋਕਿਆ ਕੰਧ ਡਿੱਗ ਪਈ ਪਿੱਛੇ ਪਰਲੀ ਸਾਈਡ ਤੇ ਬੱਕਰਾ ਸੀ ਉਹਨਾਂ ਦਾ ਗਰੀਬ ਘਰ ਸੀ ਵਿਚਾਰਾ ਬੱਕਰਾ ਵੀ ਜਾ ਮਰਿਆ ਉਹ ਸਾਨੂੰ ਤਕਰੀਬਨ 2.5 ਲੱਖ ਰੁਪਇਆ ਪੈ ਗਿਆ ਉੱਥੇ ਅਸੀਂ ਫਿਰ ਉੱਥੇ ਕਨੋਪੀ ਛੱਡ ਕੇ ਦੌੜੇ ਹੁਣ ਨਹੀਂ ਅਸੀਂ ਉਹ ਚਲਾਉਂਦੇ ਹੈਗੇ ਭਾਜੀ ਇਹ ਕੀ ਕਹਿ ਉਹ ਰਿਹਾ ਭਾਜੀ ਜਿਨ੍ਹਾਂ ਕੋ ਪਹਿਲੋਂ ਮੁਲਾਜ਼ਮ ਸੀ ਉਹਨਾਂ ਦੀ ਗੱਲ ਦੱਸ ਰਿਹਾ ਸੀ ਰੱਖੇ ਹੀ ਲੋਹੇ ਦੇ। ਇੱਥੇ ਲੋਹੇ ਦੇ ਆ ਅੱਛਾ ਅੱਛਾ ਲੋਹੇ ਦੇ ਅੱਛਾ। ਇੱਥੇ ਲੋਹੇ ਦੇ ਆ ਤੇ ਇਹ ਜਿਹੜਾ ਲੱਕੜ ਵਾਲਾ ਸੀਨ ਉਹ ਕਿੱਥੇ ਦਾ ਵਾ ਇਹ ਪਹਿਲੇ ਜਿੱਥੇ ਮੈਂ ਕੰਮ ਕਰਦਾ ਸੀ ਉਹਨਾਂ ਦੇ ਦੱਸੀਦਾ ਤੇ ਪਹਿਲੇ ਤੁਸੀਂ ਕਿੱਥੇ ਕੰਮ ਕਰਦੇ ਸੀ ਮੈਂ ਭਾਜੀ ਪਹਿਲੇ ਵੀ ਇੱਥੇ ਹੀ ਕਰਦੇ ਸੀ ਕੰਮ ਦੇ ਦਿਓ ਫਿਰ ਕਿੱਲਾ ਪੇ ਉਹ ਵੱਡੇ ਭਾਈ ਸੀ ਵੱਡੇ ਬਾਊ ਜੀ ਸੀ ਇਹ ਭਾਈ ਨੇ ਛੋਟੇ। ਉਹ ਗੱਲ ਇਹ ਆ ਕਿ ਉਹ ਤੁਹਾਨੂੰ ਮੈਂ ਪਹਿਲੋਂ ਸਟਾਰਟ ਤੇ ਗੱਲ ਦੱਸੀ ਸੀ ਕਿ ਪਹਿਲੋਂ ਇੱਥੇ ਦੁਕਾਨ ਕਿਸੇ ਹੋਰ ਕੋਲ ਸੀ ਇਹ ਹੁਣ ਅਸੀਂ ਲੈ ਲਈ ਅੱਛਾ ਨਹੀਂ ਤੁਸੀਂ ਪਹਿਲੇ ਵੀ ਦੱਸਿਆ ਹਾਂਜੀ, ਹਾਂਜੀ। ਚਲੋ ਅੱਛਾ ਕਿੰਨੀ ਦੇਰ 'ਚ ਸਮਾਨ ਪਹੁੰਚ ਜਾਏਗਾ ਏਦਾਂ ਇਹ ਸਮਾਨ ਭਾਈ ਨੇ ਤਾਂ ਬਹੁਤ 11 ਬਾਈ ਨਾਲ ਮਿੰਟ ਲੱਗਣੇ ਭਾਜੀ ਬਾਊ ਜੀ ਕੀ ਹੋ ਗਿਆ ਤੁਹਾਨੂੰ 15-20 ਮਿੰਟ ਕਾਤੋਂ ਹਾਂ। 11 ਬਾਈ ਨਾਲੋਂ ਪਹਿਲਾਂ ਪਹੁੰਚਣਾ ਮੈਂ ਤੁਹਾਡੇ ਕੋਲ ਨਹੀਂ ਭਾਈ ਇਹ ਸਮਾਨ ਤੁਸੀਂ ਜੰਗੀ ਜਹਾਜ਼ ਤੇ ਛੱਡ ਕੇ ਆਉਣਾ ਵੀ 15 ਮਿੰਟਾਂ 'ਚ ਪਹੁੰਚ ਜਾਓਗੇ ਟਾਈਮ ਲੱਗਣਾ ਚੰਗਾ ਭਲਾ ਤੇ ਗੱਲ ਸੁਣਨ ਵਾਲੇ ਸਮਾਨ ਦੇ ਉੱਤੇ ਤਰਪੂਲ ਪਾ ਲਿਓ ਕਿਉਂਕਿ ਮੌਸਮ ਹੈਗਾ ਥੋੜਾ ਜਿਹਾ ਬਾਰਿਸ਼ ਵਾਲਾ ਹੀ ਉਹ ਭਾਜੀ 15 ਕੁ ਮਿੰਟਾਂ 'ਚ ਕਿਦਾਂ ਮੌਸਮ ਚੇਂਜ ਹੋ ਜਾਏਗਾ ਇਹ 15 ਮਿੰਟਾਂ ਦਾ ਸਫ਼ਰ ਆ ਭਾਈ ਨੇ ਅਸੀਂ ਜਾਣਦੇ ਆ 25 ਨੰਬਰ ਗਲੀ ਮਸਜਿਦ ਦੀ ਬੈਕ ਸਾਈਡ ਤੇ ਨਹੀਂ ਨਹੀਂ ਉੱਥੇ ਤੇ ਮੇਰੀ ਰਹਿਸ਼ ਹੈ ਨਾ ਸਮਾਨ ਨਹੀਂ ਨਾ ਉੱਥੇ ਲਿਜਾਣਾ ਹਾਂਜੀ ਸਮਾਨ ਲਿਜਾਣਾ ਵਾ ਮੇਰੇ ਭਤੀਜੇ ਦੀ ਸ਼ਾਦੀ ਆ ਉੱਥੇ ਲਿਜਾਣਾ ਭਾਈ ਵੱਡੇ ਵਾਲਾ ਲੋ ਭਤੀਜੇ ਦੀ ਸ਼ਾਦੀ ਆ ਤੇ ਉਹ ਕਿੱਥੇ ਉੱਥੇ ਪਹੁੰਚਾ ਦਿੰਦੇ ਆ ਭਾਈ ਨੇ ਉਹ ਭਾਜੀ ਹੈਗਾ ਕਰਾਚੀ ਕੁਰੰਗੀ ਟਾਊਨ ਅੱਛਾ ਕਰਾਚੀ ਜੀ ਹਾਂਜੀ ਉੱਥੇ ਲਿਜਾਣਾ ਮੈਂ ਤਾਂ ਕਰ ਮੈਂ ਕਿਹਾ ਅੱਛੇ ਤਰੀਕੇ ਨਾਲ ਜਰਾ ਪੈਕ ਕਰ ਲਿਆ ਕਿਉਂਕਿ ਬਾਰਿਸ਼ ਪੈ ਗਈ ਸੋਫੇ ਖਰਾਬ ਹੋ ਜਾਣਗੇ ਉਹ ਇੱਥੇ ਲੈਣ ਆ ਗਿਆ ਭਾਈ ਉਹ ਕੀ ਪਹਿਲਾਂ ਝੋਲੀਆਂ 'ਚ ਚੌਲ ਪਾਉਂਦੇ ਪਰਾਉਣਿਆਂ ਦੇ ਉੱਤੇ ਦੁਕਾਨ ਹੈ ਨਹੀਂ ਕੋਈ ਉਹ ਨਹੀਂ ਯਾਰ ਮੇਰੇ ਭਤੀਜੇ ਨੇ ਕਿਹਾ ਸੀ ਕਿ ਚਾਚੂ ਤੁਸੀਂ ਆਪਣੀ ਮਰਜ਼ੀ ਦਾ ਟੈਂਟ ਕਰਾਉਣਾ ਕੈਟਰਿੰਗ ਤੁਸੀਂ ਕਰਾਉਣੀ ਅੱਛੀ ਤੇ ਮੈਨੂੰ ਤੁਹਾਡਾ ਪਸੰਦ ਆਇਆ ਸੈਟ ਮੈਂ ਕਿਹਾ ਯਾਰ ਇਹਨਾਂ ਨੂੰ ਲੈ ਚੱਲਦੇ ਉਹ ਕੈਸਾ ਘੰਟੀ ਵਰਗਾ ਮੂੰਹ ਆ ਤੇਰਾ ਤੂੰ ਕਰਾਚੀ ਚਲ ਜਾਣਾ ਉੱਥੇ ਜਾ ਕੇ ਕਰਾ ਲੈਣਾ ਸਾਰਾ ਕੁਝ ਬੁੱਕ ਤੂੰ ਫੈਸਲਾਬਾਦ ਕਰਾਉਣ ਦਾ ਸਮਾਨ ਤੂੰ ਕਰਾਚੀ ਵੀ ਜਾਣਾ ਵਾ ਕਰਾਚੀ ਅਖਬਾਰ ਚੱਲਦੇ ਆ
ਵੇਖ 12 ਤੇ ਰੱਖ ਰੋਟੀ ਖਾਂਦੇ ਸਾਰੇ। ਯਾਰ ਤੁਹਾਨੂੰ ਮੈਂ 5 ਲੱਖ ਰੁਪਇਆ ਦੇਣਾ ਵਾ। ਉਹ 5 ਲੱਖ ਬਰਤਨਾਂ ਦਾ ਕਿਰਾਇਆ ਦੇਣਾ ਭਾਈ, 2 ਦਿਨ ਵੈਸੇ ਹੀ ਉੱਥੇ ਸਫ਼ਰ 'ਚ ਗੱਡੀ ਰਹਿਣੀ, ਉਹ ਪੈਟਰੋਲ ਦੇ ਪੈਸੇ ਭਾਈ ਇਹ ਨਹੀਂ ਵਾਰੇ ਹੈਗਾ ਸਾਨੂੰ ਹੈ ਵੀ ਕਿੱਡੀ ਦੂਰੋਂ ਤੂੰ ਕਰਾਉਂਦੇ ਆ। ਇਹ ਤੋਂ ਪਹਿਲਾਂ ਤੇ ਤੇਲ ਦਾ ਹਿਸਾਬ ਲਾ ਨਾ, 4 ਮਸਦੇ ਨੇ ਗੇੜੇ ਲਾਉਣੇ ਆ, ਕੀ ਬਣ ਜਾਣਾ ਉਹਦਾ। ਯਾਰ ਤੇਲ ਦਾ ਹਿਸਾਬ ਲਾ, ਤੁਸੀਂ ਕਿਹੜੇ ਕੁਰਸੀਆਂ ਤਲ ਕੇ ਦੇਣੀਆਂ ਸਾਨੂੰ। ਕੋਈ ਏਡੀ ਦੂਰ ਯਾਰ 1200 ਕਿਲੋਮੀਟਰ ਸਫ਼ਰ ਬਣਦਾ ਵਾ, ਇੱਕ ਦਿਨ ਕਰਾ ਸਾਨੂੰ ਪਹੁੰਚਦਿਆਂ ਲੱਗ ਜਾਣੀ ਉਹ ਉੱਥੇ। ਤੂੰ ਕਿਹੜਾ ਧਮਾਲ ਪਾਉਂਦੇ ਆ ਜਾਣਾ। ਉਹ ਭਾਈ ਇੱਥੇ ਗੱਡੀ ਦੇ ਵਿੱਚ ਨਹੀਂ ਭਾਈ ਏਡੀ ਦੂਰ ਨਹੀਂ, ਉਠੋ ਭਾਈ। ਉਹ ਵੀ ਯਾਰ ਮੈਂ ਤੁਹਾਡੇ ਬਰਤਨ ਹੀ ਲਿਜਾਣੇ ਆ। ਉਹ ਭਾਈ ਸਾਡੇ ਬਰਤਨ ਏਡੀ ਦੂਰ ਨਹੀਂ ਜਾਂਦੇ ਹੈਗੇ। ਸਾਡੇ ਬਰਤਨ ਨਾਨੇ ਆ ਤੇਰੇ ਅਸੀਂ ਹੈ ਵੀ ਸਾਡੇ ਲਈ ਜਾਣੇ ਤੂੰ। ਉਹ ਕਰਾਚੀੋਂ ਮੈਨੂੰ ਨਹੀਂ ਬਰਤਨ ਪਸੰਦ ਆਉਣੇ। ਉਹ ਕਰਾਚੀੋਂ ਤੂੰ ਖਰੀਦਣ ਜਾਣੇ, ਤੂੰ ਇੱਕ ਰਾਤ ਲਈ ਬਰਤਨ ਚਾਹੀਦੇ ਤੈਨੂੰ, ਜਾ ਦਫਾ ਹੋ ਕਰਾਚੀ। ਯਾਰ ਤੁਸੀਂ ਕੈਸੇ ਬਦਤਮੀਜ਼ ਆਦਮੀ ਆ, ਸ਼ਾਦੀ 'ਚ 3 ਦਿਨ ਰਹਿੰਦੇ ਤੁਸੀਂ ਮੈਨੂੰ ਨਾ ਕਰਨ ਡਏ। ਉਹ ਭਾਈ 2 ਦਿਨ ਤੇ ਸਮਾਨ ਜਾਂਦੇ ਲੱਗ ਜਾਣਾ, ਵੀ 3 ਦਿਨ ਰਹਿੰਦੇ ਆ, 2 ਦਿਨ ਤੇ ਲੱਗ ਜਾਣਾ ਸਮਾਨ ਜਾਂਦੇ, ਸਵੇਰ ਸ਼ਾਮ ਲੱਗ ਜਾਣੀ ਆ ਹੈ। ਉਤੋਂ ਇੱਕ ਮਲਦਾ ਜਾਣਾ, ਦੂਜੀ ਵਾਰੀ ਫੇਰ ਉਹ ਮਲਦੇ ਵਾਲੇ ਨੇ ਪਾਗਲ ਹੋ ਜਾਣਾ ਕਿਹੜੇ ਮਾਰ ਮਾਰ। ਓਏ ਇੱਧਰ ਤੁਹਾਡਾ ਸਮਾਨ ਪਹੁੰਚਣਾ, ਉਧਰ ਮਹਿੰਦੀ ਦਾ ਟਾਈਮ ਹੋ ਜਾਣਾ। ਉਹ ਪਹੁੰਚਣਾ ਕਿੱਥੇ, ਪਹੁੰਚਣਾ ਟਾਈਮ ਕਿਹੜਾ ਹੋਇਆ, ਮੰਮਤ ਪਹੁੰਚਦੇ ਪਹੁੰਚਦੇ ਸਾਡਾ ਵਿਆਹ ਲੰਘ ਜਾਣਾ ਵਾ। ਕੋਈ ਤੱਕ ਸਮਾਨ ਲੈ ਕੇ ਜਾਣਾ ਅਸੀਂ। ਗੱਡੀ ਤੇਜ਼ ਚਲਾ ਲਿਆ ਤੁਸੀਂ। ਉਹ ਗੱਡੀ ਤੇ ਭਾਈ ਤੂੰ ਇੱਥੋਂ ਗੱਡੀ ਦੇ ਥੱਲੇ ਨਾ ਦੇ ਦਈਏ ਤੈਨੂੰ। ਕਰਾਚੀੋਂ ਸਮਾਨ ਲੈਣ ਆ ਗਿਆ, ਤੇਰੀ ਮੱਤ ਵੱਜੀ ਆ ਵੀ ਐਡੀ ਦੂਰ ਦਾ ਸਫ਼ਰ ਉਹ ਭਾਈ 2 ਦਿਨ ਵਿਆਹ 'ਚ ਰਹਿ ਗਏ, 2 ਦਿਨ ਤੇ ਉੱਥੇ ਸਫ਼ਰ 'ਚ ਲੱਗ ਤੁਸੀਂ ਜਾਣੇ। ਨਾ ਪ੍ਰੋਵਰ ਦਿਲ ਦੇ ਮਰੀਜ਼ ਆ ਤੁਸੀਂ, ਮੈਂ ਗੱਲ ਕਰ। ਉਹ ਕਿਹੜਾ ਦਿਲ ਦਾ ਮਰੀਜ਼ ਹੋ ਗਿਆ, ਮੱਤ ਵੱਜ ਗਈ ਯਾਰ। ਕਰਾਚੀ ਵਾਲੇ ਕੀ ਕਹਿਣਗੇ ਮੈਨੂੰ? ਉਹ ਅਸੀਂ ਮੱਥੇ ਲੱਗਾਂਗੇ ਤੇ ਕੁਝ ਕਹਿਣਗੇ ਤੈਨੂੰ। ਅਸੀਂ ਸਮਾਨ ਲੈ ਕੇ ਪਹੁੰਚੇ ਤੇ ਗੋਲੀ ਚੱਲ ਜਾ, ਸਾਡਾ ਸਮਾਨ ਸਾਰਾ ਹੀ ਉੱਥੇ ਰਹਿ ਜਾਣਾ ਵਾ। ਚੱਲ ਨਿਕਲ ਬਾਹਰ ਏਡਾ ਕਰਾਚੀ ਤੂੰ। ਇਹਨੂੰ ਛੱਡ ਜਾ ਓਏ ਗਾਹਕ ਨੇ ਏਦਾਂ ਨਹੀਂ ਕਰੀਦੀ। ਓਏ ਗਾਹਕ ਨਾ ਏਦਾਂ ਨਹੀਂ ਦੇਣੀ ਜਿੱਦਾਂ ਤੂੰ ਕਰਦਾ ਵਾ। ਐਡਾ ਲੰਮਾ ਗਾਹਕ ਚੱਲ ਬੈ ਉੱਥੇ ਮੈਂ ਬੈ ਉੱਥੇ ਯਾਰ, ਉੱਥੇ ਆਪਣੀ ਕੁਰਸੀ ਤੇ ਬੈਠਾ ਕਰ, ਤੈਨੂੰ ਕਿੰਨੀ ਵਾਰੀ ਕਿਹਾ ਵਾ। ਇਹ ਬਦਤਮੀਜ਼ੀ ਕਰ ਰਹੇ ਆ। ਇੱਕ ਤਾਂ ਗਾਹਕ ਨੇ ਖਿਜਾਇਆ ਮੈਨੂੰ।